ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਾਂ ਰਵਾਂ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 21 ਸਤੰਬਰ 2017 7 ਅੱਸੂ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਰੋਜ਼ਾਨਾ ਹੀ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਵਿਊਅਰਸ, ਜੇ ਤੁਸੀਂ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਜਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਇੱਕ ਹੋਰ ਗੱਲ, ਜੇ ਤੁਸੀਂ ਟੀਵੀ 84 ਨਾਲ ਜਾਂ ਸੱਚੋ ਸੱਚ ਪ੍ਰੋਗਰਾਮ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤੇ ਲਾਈਕ ਕਰੋ। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਤੁਹਾਡਾ? ਦੇਖੋ, ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਕੱਲ ਦਾ ਪ੍ਰੋਗਰਾਮ ਫੇਸਬੁੱਕ ਤੇ ਇਸ ਸੈਗਮੈਂਟ ਦੇ ਵਿੱਚ ਲਾਈਵ ਨਹੀਂ ਚੱਲ ਸਕਿਆ। ਮਿਡਨਾਈਟ ਵਾਲੇ 'ਚ ਪਹਿਲਾ ਸੈਗਮੈਂਟ ਚੱਲਿਆ, ਫਿਰ ਦੂਸਰੇ ਦੋ ਸੈਗਮੈਂਟ ਦੁਪਹਿਰ ਵਾਲੇ ਰਿਪੀਟ 'ਚ ਚੱਲੇ ਕਿਉਂਕਿ ਕੋਈ ਟੈਕਨੀਕਲ ਨੁਕਸ ਨੇ, ਇਹਨੂੰ ਗਲਿਚ ਕਹਿੰਦੇ ਨੇ ਜੀ, ਉਸ ਟੈਕਨੀਕਲ ਗਲਿਚ ਕਰਕੇ। ਲੇਕਿਨ ਬਹੁਤ ਸਾਰਿਆਂ ਨੇ ਸਾਨੂੰ ਕਾਲਾਂ ਵੀ ਕੀਤੀਆਂ ਨੇ ਔਰ ਉਹ ਫੇਸਬੁੱਕ ਤੇ ਹੁਣ ਉਹਨੂੰ ਜਿਹੜੇ ਤਿੰਨੋਂ ਹੀ ਸੈਗਮੈਂਟ ਨੇ ਉਹਨਾਂ ਨੂੰ ਦੇਖ ਸਕਦੇ ਨੇ ਫੇਸਬੁੱਕ ਤੇ, ਉਹ ਰਿਕਾਰਡ ਹੋਇਆ ਜੀ। ਕੱਲ ਜਿਵੇਂ ਅਸੀਂ ਦੱਸਿਆ ਸੀ ਕਿ 6 ਤੋਂ 8 ਦੇ ਟਾਈਮ 'ਚ ਟਾਈਮ ਸਕੁਏਅਰ ਦੇ ਵਿੱਚ ਜਿਹੜਾ ਨੇੜੇ ਹੋਟਲ ਹੈ ਮੈਰੀਅਟ ਹੋਟਲ, ਜਿੱਥੇ ਨਹਿਰੂ ਖਾਨਦਾਨ ਦਾ ਜਿਹੜਾ ਵਾਰਸ ਔਰ ਆਪਣੇ ਆਪ ਨੂੰ ਸੁਧਾਰ ਕੇ ਥੋੜਾ ਝਾੜ ਝੰਬ ਕੇ ਅਗਲੇ ਪ੍ਰਾਈਮ ਮਿਨਿਸਟਰ ਵਜੋਂ, ਜਿਹੜੇ ਅੱਜ ਕੱਲ੍ਹ ਸਾਰਿਆਂ ਦੇ ਮੀਡੀਆ ਐਡਵਾਈਜ਼ਰ ਤਾਂ ਹੁੰਦੇ ਹੀ ਸੀਗੇ ਹਰ ਜ਼ਮਾਨੇ 'ਚ, ਪਰ ਹੁਣ ਕਿਨੇ ਕੀ ਪਹਿਰਾਵਾ ਪਹਿਨਣਾ ਹੈ, ਉਹਨਾਂ ਦੇ ਫੈਸ਼ਨ ਝਾੜ ਝੰਬ ਵਾਲੇ ਵੀ ਨੇ, ਆਈਡੀਆ ਝਾੜ ਝੰਬ ਵਾਲੇ ਵੀ ਨੇ, ਪ੍ਰੈਜ਼ੈਂਟ ਕਿੱਥੇ ਕਰਨਾ ਹੈ, ਕਿਵੇਂ ਕਰਨਾ ਹੈ, ਇਹ ਵੀ ਨੇ। ਸੋ ਇਹ ਰਾਹੁਲ ਗਾਂਧੀ ਦਾ ਝਾੜ ਝੰਬ ਸੈਸ਼ਨ ਸੀ ਕਿ ਬਾਹਰ ਝਾੜ ਝੰਬ ਕਰਾ ਕੇ ਉੱਥੇ ਜਾ ਕੇ ਉਹਨੂੰ ਸ਼ਿੰਗਾਰ ਕੇ ਖੜਾ ਕਰਨਾ, ਪਰ ਉਹਦੀ ਝਾੜ ਝੰਬ ਪੰਜਾਬੀ 'ਚ ਬਰਕਲੀ ਯੂਨੀਵਰਸਿਟੀ 'ਚ ਵੀ ਸਿੱਖਾਂ ਨੇ ਕੀਤੀ ਔਰ ਇੱਥੇ ਵੀ ਉਹ ਮੈਰੀਅਟ ਹੋਟਲ 'ਚ ਠਹਿਰਿਆ ਹੋਇਆ ਸੀ। ਔਰ ਸਿੱਖਸ ਫਾਰ ਜਸਟਿਸ ਨੇ ਇਨੀਸ਼ੀਏਟਿਵ ਲੈ ਕੇ ਜਿਹੜਾ ਪ੍ਰੋਟੈਸਟ ਹੈ ਉਸ ਦੀਆਂ ਨੀਤੀਆਂ ਕਾਂਗਰਸ ਦੀਆਂ ਔਰ ਉਸ ਦੀਆਂ ਵੀ ਜਬਲੀਆਂ ਇਸ ਕਿਸਮ ਦੇ ਮੁੱਦਿਆਂ ਤੇ ਕੰਕਰੀਟ ਗੱਲ ਕਰਨ ਦੀ ਥਾਂ ਤੇ ਉਹ ਐਸਕੇਪਿਜ਼ਮ ਲੈਂਦੇ ਪ੍ਰੋਟੈਸਟ ਰੱਖਿਆ ਸੀ। ਸਾਡੀ ਟੀਵੀ 84 ਦੀ ਟੀਮ ਨੇ ਉਹਨੂੰ ਕਵਰ ਕੀਤਾ। ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਸਕਦੇ ਨੇ ਔਰ ਉਸ ਪ੍ਰੋਟੈਸਟ ਦੀ ਜਿੰਨੀ ਕਵਰੇਜ, ਕਿਉਂਕਿ ਸ਼ਾਰਟ ਟਰਮ ਸੀ ਔਰ ਕੋਈ ਬਹੁਤ ਜ਼ਿਆਦਾ ਲੰਬਾ ਚੌੜਾ ਨਹੀਂ ਸੀ, ਫਿਰ ਵੀ ਜਿੰਨਾ ਕਿ ਉਸ ਸਾਰੇ ਟਾਈਮ ਸਪੈਨ 'ਚ ਬੈਸਟ ਰਿਕਾਰਡਿੰਗ ਹੋ ਸਕਦੀ ਸੀ, ਉਹ ਦਰਸ਼ਕ ਅੱਜ ਦੇ 9:30 ਤੋਂ 10 ਸਵਾ 10 ਤੱਕ ਦੇ ਸਲੋਟ ਦੇ ਵਿੱਚ ਦੇਖ ਸਕਣਗੇ। ਔਰ ਇਸੇ ਤਰ੍ਹਾਂ ਅਸੀਂ ਇਹ ਵੀ ਦੱਸ ਦਈਏ ਕਿ ਜਿਹੜਾ ਸੈਮੀਨਾਰ ਗੁਰਦੁਆਰਾ ਸੰਤ ਸਾਗਰ ਬੈਲਾਰੂਸ 'ਚ ਪਿਛਲੇ ਸੈਚਰਡੇ ਸੀ, ਜਿਹਦੇ 'ਚ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਸੁਰਿੰਦਰ ਸਿੰਘ ਪੱਤਰਕਾਰ ਔਰ ਮੈਨੂੰ ਬੋਲਣ ਦੇ ਲਈ ਸੱਦਿਆ ਹੋਇਆ ਸੀ, ਉਸ ਨੂੰ ਵੀਰ ਸੁਖਵਿੰਦਰ ਸਿੰਘ ਵੌਇਸ ਆਫ ਖਾਲਸਾ ਨੇ ਵੀ ਉਸ ਦੇ ਲਈ ਜਿਹੜਾ ਬਹੁਤ ਦਿਲਚਸਪੀ ਵੀ ਦਿਖਾਈ ਔਰ ਉਹਨਾਂ ਦਾ ਇਹ ਬ੍ਰੇਨ ਚਾਈਲਡ ਵੀ ਸੀ ਜਿਨ੍ਹਾਂ ਨੇ ਸਾਨੂੰ ਸਭ ਨੂੰ ਇਹ ਮੌਕਾ ਦਿੱਤਾ ਜੀ। ਸੋ ਉਸ ਸੈਮੀਨਾਰ ਦੀ ਕਵਰੇਜ ਟੀਵੀ 84 ਨੇ ਕੀਤੀ ਔਰ ਉਹ ਆਉਣ ਵਾਲੇ ਸੈਚਰਡੇ ਜਿਹੜਾ ਹੈ ਉਹ 8 ਤੋਂ 10 ਦੇ ਸਲੋਟ 'ਚ, ਪਰਸੋਂ ਯਾਨੀ ਕਿ ਉਹ 10 ਤੋਂ ਵੀ ਜ਼ਿਆਦਾ, 10:30 ਤਾਂ 11:15 ਪੌਣੇ 3 ਘੰਟੇ ਦਾ ਉਸ ਨੂੰ ਦਰਸ਼ਕ ਦੇਖ ਸਕਣਗੇ। ਔਰ ਇੱਕ ਜਿਵੇਂ ਮੈਂ ਦੱਸਿਆ ਸੀ ਕਿ ਡੋਨਲਡ ਟਰੰਪ ਔਰ ਜਿਹੜੇ UN ਦੇ ਸੈਕਟਰੀ ਜਨਰਲ ਨੇ, ਉਹਨਾਂ ਦੇ ਲੈਕਚਰਸ ਦੇ ਨਾਲ ਆਲਰੇਡੀ UN ਦਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਔਰ ਜਿਵੇਂ ਹਰ ਮੁਲਕ ਦੇ ਨੁਮਾਇੰਦੇ ਜਿਹੜੇ ਨੇ ਉਹ ਵਾਰੋ ਵਾਰੀ ਬੋਲਦੇ ਨੇ। ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਜਿਹੜੀ ਪਿਛਲੇ ਕੁਝ ਦਿਨਾਂ ਤੋਂ ਨਿਊਯਾਰਕ ਆਈ ਹੋਈ ਹੈ, ਉਸ ਨੇ ਸੈਚਰਡੇ 12 ਤੋਂ 3 ਦੇ ਸਲੋਟ ਦੇ ਵਿੱਚ ਐਡਰੈਸ ਕਰਨਾ UN ਦੇ ਵਿੱਚ ਔਰ ਸਾਡੇ ਕਸ਼ਮੀਰੀ ਭਰਾਵਾਂ ਨੇ ਇਸ ਲਈ ਉਦਮ ਕਰਕੇ ਪਹਿਲਾਂ ਹੀ ਜਿਹੜਾ ਪਰਮਿਟ ਲਿਆ ਹੋਇਆ 47th ਐਵਨਿਊ 47th ਸਟਰੀਟ
ਤੇ ਫਸਟ ਐਵਨਿਊ ਦੇ ਉੱਤੇ 12 ਤੋਂ 3 ਵਜੇ ਤੱਕ ਇਹ ਪ੍ਰੋਟੈਸਟ ਹੋਏਗਾ ਜੀ ਔਰ ਅਸੀਂ ਇਹਨਾਂ ਨੂੰ ਜੁਆਇਨ ਕਰਾਂਗੇ। TV 84 ਦੀ ਟੀਮ ਵੀ ਇਸ ਨੂੰ ਕਵਰ ਕਰੇਗੀ। ਸੋ ਅਸੀਂ ਇਹ ਗੁਜ਼ਾਰਿਸ਼ ਵੀ ਕਰਾਂਗੇ ਆਪਣੇ ਦਰਸ਼ਕਾਂ ਨੂੰ ਕਿ ਬਹੁਤ ਵਾਰ ਜਦੋਂ ਅਸੀਂ ਸਾਂਝ ਦੀ ਗੱਲ ਕਰਦੇ ਹਾਂ ਔਰ ਅੱਜ ਹੀ ਰਾਜਾ ਰਜ਼ਾਕ ਜਿਹੜੇ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਨੇ ਉਹ ਜ਼ਿਕਰ ਕਰ ਰਹੇ ਸੀ ਕਿ ਪਾਕਿਸਤਾਨ ਦੀ ਐਮਬੈਸੀ 'ਚ ਕੋਈ ਸਮਾਗਮ ਸੀ ਕੱਲ ਜੀ, ਕਿਉਂਕਿ ਆਜ਼ਾਦ ਕਸ਼ਮੀਰ ਦੇ ਪ੍ਰਾਈਮ ਮਿਨਿਸਟਰ ਵੀ ਇੱਥੇ ਆਏ ਹੋਏ ਨੇ। ਅੱਜ ਕੱਲ੍ਹ ਸਾਰੇ ਮੁਲਕਾਂ ਦੇ ਡੈਲੀਗੇਸ਼ਨ ਨੇ ਆਏ ਹੋਏ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਵੀ ਆਏ ਹੋਏ ਨੇ। ਤੇ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਦੇ ਪਾਕਿਸਤਾਨ ਕੌਂਸੂਲੇਟ ਦੇ ਫੰਕਸ਼ਨ ਦੇ ਵਿੱਚ ਇਹ ਗੱਲ ਕਹੀ ਕਿ ਜੇ ਅਸੀਂ ਕਸ਼ਮੀਰ ਦੀ ਆਜ਼ਾਦੀ ਦੀ ਕਾਮਨਾ ਕਰਦੇ ਹਾਂ ਔਰ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਖਾਲਿਸਤਾਨ ਦੀ ਤਹਿਰੀਕ ਦੀ ਵੀ ਹਮਾਇਤ ਕਰਨੀ ਹੋਏਗੀ ਕਿਉਂਕਿ ਅਸੀਂ ਇਕੱਠੇ ਹੋ ਕੇ ਹੀ ਆਪਣੇ ਦੁਸ਼ਮਣ ਦੇ ਖਿਲਾਫ ਲੜ ਸਕਦੇ ਹਾਂ। ਸੋ ਉਹਨਾਂ ਨੇ ਕਿਹਾ ਵੀ ਬਹੁਤਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਔਰ ਅਸੀਂ ਸਮਝਦੇ ਹਾਂ ਕਿ ਇਹ ਹੁਣ ਵਕਤ ਹੈ ਕਿ ਜਿੱਥੇ ਵੀ ਕੋਈ ਪ੍ਰੋਗਰਾਮ ਜਿਹਦੇ 'ਚ ਕਿ ਸਾਂਝਾ ਦੁਸ਼ਮਣ ਸਾਡਾ ਹੈ ਕਿਉਂਕਿ ਜੋ ਕੁਝ ਭਾਰਤੀ ਸਾਮਰਾਜ ਦੇ ਥੱਲੇ ਅੱਜ 180 ਮਿਲੀਅਨ ਮੁਸਲਮਾਨਾਂ ਨਾਲ, 30 ਮਿਲੀਅਨ ਸਿੱਖਾਂ ਨਾਲ, 30 ਮਿਲੀਅਨ ਈਸਾਈਆਂ ਨਾਲ, 100 ਮਿਲੀਅਨ ਤੋਂ ਜ਼ਿਆਦਾ ਟਰਾਈਬਲ ਔਰ ਦਲਿਤ ਜਿਨ੍ਹਾਂ ਦੇ ਲਈ ਮੂਲ ਨਿਵਾਸੀ ਸ਼ਬਦ ਇਸਤੇਮਾਲ ਅੱਜ ਕੱਲ੍ਹ ਹੁੰਦਾ ਉਹਨਾਂ ਦੇ ਨਾਲ ਹੋ ਰਿਹਾ ਜ਼ਾਹਰ ਹੈ। ਅਸੀਂ ਕੱਲ੍ਹ ਇਹ ਦੱਸਿਆ ਸੀ ਕਿ ਕਿਵੇਂ 21 ਤੇ 22 ਸਾਲ ਦੇ ਦੋ ਬੱਚੇ ਜਿਨ੍ਹਾਂ ਦੇ ਉੱਤੇ ਜਿਹੜਾ ਅਟੈਕ ਕੀਤਾ ਇੱਕ ਹਿੰਦੂਤਵੀ ਵਕੀਲ ਨੇ ਔਰ ਉਹਨਾਂ 'ਚੋਂ ਗੁਰਪ੍ਰੀਤ ਸਿੰਘ ਦੀ ਡੈਥ ਹੋਈ। ਅੱਜ ਉਹਨਾਂ ਦਾ ਪਿੰਡ ਦੇ ਵਿੱਚ ਬਠਿੰਡੇ 'ਚ ਸੰਸਕਾਰ ਵੀ ਹੋਇਆ, ਦੂਸਰਾ ਸੀਰੀਅਸਲੀ ਜ਼ਖਮੀ ਹੈ ਔਰ ਉਸ ਸੈਗਮੈਂਟ ਨੂੰ ਵੀ ਜਦੋਂ ਤੱਕ ਕਿਉਂਕਿ ਅੱਜ ਲੇਟ ਹੀ ਉਹ ਅਪਲੋਡ ਹੋਇਆ ਪਰ ਉਸ ਦੇ ਉੱਤੇ ਵੀ ਬਹੁਤ ਸਾਰਿਆਂ ਨੇ ਅਫਸੋਸ ਦਾ ਇਜ਼ਹਾਰ ਕੀਤਾ ਜਿਹਦੇ 'ਚ ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਭਰਾ ਭੈਣਾਂ ਨੇ। ਸੋ ਜ਼ਾਹਰ ਹੈ ਕਿ ਇਹ ਸਾਰੇ ਅਸੀਂ TV 84 ਦਾ ਵੀ ਇੱਕ ਪਲੇਟਫਾਰਮ ਮੁਹੱਈਆ ਕੀਤਾ ਹੈ ਜਾਂ ਇਹ ਮੈਂ ਤਾਂ ਸਮਝਦਾ ਵੀ ਗੁਰੂ ਦੀ ਬਖਸ਼ਿਸ਼ ਦੇ ਨਾਲ ਅਸੀਂ ਇਸ ਗੱਲ ਨੂੰ ਅੱਗੇ ਤੋਰ ਸਕੇ ਔਰ ਉਹਦੇ 'ਚ ਬੜਾ ਜ਼ਰੂਰੀ ਹੈ ਕਿ ਅਸੀਂ ਇਸ ਸਾਂਝ ਦੀ ਗੱਲ ਨੂੰ ਅੱਗੇ ਤੋਰੀਏ। ਇਸੇ ਤਰ੍ਹਾਂ ਅਫਜ਼ਲ ਅਹਿਸਨ ਰੰਧਾਵਾ ਜਿਹੜੇ ਪਿਛਲੇ ਦਿਨੀ ਸਾਨੂੰ ਵਿਛੋੜਾ ਦੇ ਗਏ ਨੇ ਉਹਨਾਂ ਦੀ ਯਾਦ ਦੇ ਵਿੱਚ ਜਿੰਨੇ ਪ੍ਰੋਗਰਾਮ ਚਾਰ ਚਫੇਰੇ ਹੋਏ ਨੇ ਮੈਂ ਨਹੀਂ ਸਮਝਦਾ ਕਿ ਮੌਜੂਦਾ ਸਮੇਂ 'ਚ ਕਿਸੇ ਸਿੱਖ ਅਦੀਬ ਲਿਟਰਰੀ ਫਿਗਰ ਦੇ ਲਈ ਸ਼ਹੀਦਾਂ ਨੂੰ ਤਾਂ ਅਸੀਂ ਯਾਦ ਕਰਦੇ ਹਾਂ ਉਹਨਾਂ ਨੂੰ ਇੰਨਾ ਜ਼ਿਆਦਾ ਧਿਆਨ ਮਿਲਿਆ ਹੋਏ ਔਰ ਅੱਜ ਹੀ ਸਗੋਂ ਗੁਰਦੁਆਰਾ ਗਲੈਨ ਰੌਕ ਨਿਊ ਜਰਸੀ ਦੇ ਪ੍ਰੈਜ਼ੀਡੈਂਟ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਔਰ ਮੈਨੂੰ ਸਾਡੇ ਟੀਮ ਮੈਂਬਰ ਨੇ ਦੱਸਿਆ ਕਿ ਵੀ ਉਹ ਵੱਡੇ ਪੈਮਾਨੇ ਦੇ ਉੱਤੇ ਅਫਜ਼ਲ ਅਹਿਸਨ ਰੰਧਾਵਾ ਦੀ ਯਾਦ 'ਚ ਇੱਕ ਸਮਾਗਮ ਰੱਖਣਾ ਚਾਹੁੰਦੇ ਨੇ ਜਿਹਦੇ 'ਚ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਸਪੀਕਰਸ ਔਰ ਦੂਸਰਿਆਂ ਨੂੰ ਵੀ ਇਨਵਾਈਟ ਕਰਨਾ ਚਾਹੁੰਦੇ ਨੇ। ਉਹਦੇ 'ਤੇ ਅਸੀਂ ਵਰਕਆਊਟ ਕਰਾਂਗੇ ਔਰ ਉਹਨਾਂ ਨਾਲ ਸੰਬੰਧਿਤ ਵੀ ਜਿਹੜਾ ਸਾਡਾ ਸੈਗਮੈਂਟ ਸੀ ਉਸ ਨੂੰ ਕਾਫੀ ਵੱਡੀ ਗਿਣਤੀ 'ਚ 23-24 ਹਜ਼ਾਰ ਦੇ ਕਰੀਬ ਲੋਕ ਹੁਣ ਤੱਕ ਦੇਖ ਚੁੱਕੇ ਨੇ ਔਰ ਮੇਰੀ ਅੱਜ ਦੀ ਲਿਖਤ ਵੀ ਕਿਉਂਕਿ ਵੀਕਲੀ ਕਾਲਮ ਮੇਰੇ ਹੁੰਦੇ ਨੇ 2 ਕਾਲਮ ਇੱਕ ਜਿਹੜਾ ਹੈ ਉਹ ਐਡੀਟੋਰੀਅਲ ਦੇ ਤੌਰ ਦੇ ਉੱਤੇ ਆਲਮੋਸਟ 12 ਤੋਂ ਜ਼ਿਆਦਾ ਪਬਲੀਕੇਸ਼ਨ ਜਿਨ੍ਹਾਂ ਦੇ ਵਿੱਚ ਪੰਜਾਬ ਗਾਰਡੀਅਨ, ਅਕਾਲ ਗਾਰਡੀਅਨ, ਚੜ੍ਹਦੀ ਕਲਾ, ਪੰਜਾਬ ਟਾਈਮਜ਼ ਔਰ ਫਤਿਹਨਾਮਾ, ਜਾਗਰਤੀ ਇਹ ਸਾਰੇ ਬਹੁਤ ਸਾਰੇ ਹੋਰ ਵੀ ਪੰਜਾਬ ਟਾਈਮਜ਼ ਇੰਗਲੈਂਡ ਦਾ ਜਿਹੜਾ ਉਸ ਦੇ ਵਿੱਚ ਵੀ ਹੁੰਦੇ ਨੇ ਔਰ ਇਸ ਵਾਰ ਦਾ ਐਡੀਟੋਰੀਅਲ ਵੀ ਜਿਹੜਾ ਮੈਂ ਅਫਜ਼ਲ ਅਹਿਸਨ ਰੰਧਾਵਾ ਦੀ ਯਾਦ ਨੂੰ ਹੀ ਸਮਰਪਿਤ ਕੀਤਾ ਔਰ ਅੱਜ ਜਦੋਂ ਮੈਂ ਉਹਨੂੰ ਲਿਖ ਰਿਹਾ ਸੀ ਉਹਨਾਂ ਦੀ ਉਹ ਨਜ਼ਮ ਵੀ ਮੇਰੇ ਸਾਹਮਣੇ ਸੀ ਔਰ ਮੇਰਾ ਖਿਆਲ ਹੈ ਵੀ ਹਰ ਸਤਰ ਦੇ ਉੱਤੇ ਮੇਰੀਆਂ ਅੱਖਾਂ 'ਚੋਂ ਅਥਰੂ ਵਗੇ ਨੇ। ਸੋ ਇਹ ਉਹ ਸਾਂਝਾਂ ਦੀ ਗੱਲ ਔਰ ਇਹੀ ਅਫਜ਼ਲ ਅਹਿਸਨ ਰੰਧਾਵਾ ਜਦੋਂ ਪੰਜਾਬਾਂ ਦੀ ਗੱਲ ਕਰਦੇ ਸੀ ਜਾਂ ਸਿੱਖਾਂ ਮੁਸਲਮਾਨਾਂ ਦੀ ਗੱਲ ਕਰਦੇ ਸੀ ਉਹ ਕਹਿੰਦੇ ਸੀ ਮੈਂ ਤਾਂ ਇਹ ਮੇਰੇ ਸਰੀਰ ਦੇ 2 ਟੋਟੇ ਕਰ ਦਿੱਤੇ ਗਏ ਔਰ ਇਹ ਜਦੋਂ ਤੱਕ ਸਿੱਖ ਔਰ ਮੁਸਲਮਾਨ ਇੱਕ ਦੂਜੇ ਦੀ ਗਲਵੱਕੜੀ 'ਚ ਨਹੀਂ ਆਉਂਦੇ ਇਹ ਪੰਜਾਬ ਦਾ ਜਿਹੜਾ ਫਖਰ ਹੈ ਉਹ ਬਹਾਲ ਨਹੀਂ ਹੋ ਸਕਦਾ ਔਰ ਉਹ ਇਹ ਵੀ ਕਹਿੰਦੇ ਸਨ ਕਿ ਪਾਕਿਸਤਾਨ ਜ਼ਰੂਰੀ ਸੀ ਕਾਇਦੇ ਆਜ਼ਮ ਦਾ ਥਾਟ ਔਰ ਉਸ ਦੇ ਉੱਤੇ ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਪੰਜਾਬ ਦੇ ਜਿਹੜੇ ਵਾਸੀ ਹਾਂ ਅਸੀਂ ਇੱਕ ਦੂਜੇ ਵੱਲ ਪਿੱਠ ਕਰੀਏ ਜਾਂ ਜੋ ਵਰਤਾਰਾ ਸਾਨੂੰ ਗੈਰਾਂ ਨੇ 47 ਦੇ ਵਿੱਚ ਇੱਕ ਦੂਜੇ ਨਾਲ ਲੜਾ ਦਿੱਤਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ 1990-91 ਚ ਕਸ਼ਮੀਰੀਆਂ ਦੇ ਨੂੰ ਇਨਵਾਈਟ ਕਰਨਾ ਕਿਉਂਕਿ ਮਿਸਟਰ ਏ ਸ਼ੇਖ ਜਿਹੜੇ ਨਾਰਥ ਅਮਰੀਕਨ ਕਸ਼ਮੀਰ ਐਸੋਸੀਏਸ਼ਨ ਦੇ ਸਨ, ਸ਼ਿਕਾਗੋ ਬੇਸ ਸਨ, ਉਹਨਾਂ ਨਾਲ ਮੇਰਾ ਸੰਪਰਕ 1992 ਦੇ ਵਿੱਚ ਸ਼ਿਕਾਗੋ 'ਚ ਹੋਇਆ, ਫਿਰ ਉਹ ਵਾਸ਼ਿੰਗਟਨ DC ਆਏ 1994 'ਚ ਅਸੀਂ ਜੁਆਇੰਟਲੀ ਆਪਰੇਟ ਕੀਤਾ ਨੈਸ਼ਨਲ ਪ੍ਰੈਸ ਬਿਲਡਿੰਗ ਤੋਂ। ਸੋ ਉਹ ਤਾਂ ਖੁੱਲ੍ਹ ਕੇ ਉਦੋਂ ਵੀ ਉਹ ਸਮਝਦੇ ਸੀ ਔਰ ਉਹ ਹਮੇਸ਼ਾ ਇਹ ਕਹਿੰਦੇ ਸੀ ਕਿ ਵੀ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ
ਕਿ ਮਤਲਬ ਇਹ ਹੈ ਕਿ ਜਿਹੜੀ ਲਾਹੌਰ ਤੋਂ ਸ੍ਰੀਨਗਰ ਦੀ ਸੜਕ ਹੈ ਉਹ ਅੰਮ੍ਰਿਤਸਰ ਵੱਲੋਂ ਜਾਂਦੀ ਹੈ। ਮਤਲਬ ਇਹ ਸੀ ਕਿ ਖਾਲਿਸਤਾਨ ਦੀ ਆਜ਼ਾਦੀ ਨਾਲ ਕਸ਼ਮੀਰ ਦੀ ਆਜ਼ਾਦੀ ਜੁੜੀ ਹੋਈ ਹੈ। ਪਰ ਉਦੋਂ ਸਾਡੇ ਕੁਝ ਕਸ਼ਮੀਰੀ ਭਰਾ ਜਿਨ੍ਹਾਂ ਨਾਲ ਅਸੀਂ ਪਹੁੰਚ ਕਰਦੇ ਸੀ, ਉਹ ਸਿੱਖਾਂ ਤੋਂ ਥੋੜੀ ਵਿੱਥ ਰੱਖਣਾ ਚਾਹੁੰਦੇ ਸੀ। ਉਹ ਇਹ ਸਮਝਦੇ ਸੀ ਕਿ ਕਸ਼ਮੀਰ ਦਾ ਇਸ਼ੂ ਸਾਡਾ UN ਸਿਕਿਉਰਿਟੀ ਕੌਂਸਲ ਦੇ ਮਤਿਆਂ ਰਾਹੀਂ ਇੰਟਰਨੈਸ਼ਨਲ ਇਸ਼ੂ ਹੈ, ਡਿਸਪਿਊਟਡ ਟੈਰੀਟਰੀ ਹੈ, ਔਰ ਖਾਲਿਸਤਾਨ ਦਾ ਇਸ਼ੂ ਕਿਉਂਕਿ ਭਾਰਤ ਨੂੰ ਤੋੜਨ ਦਾ ਹੈ, ਇਸ ਲਈ ਇਸ ਦੇ ਨਾਲ ਰਲ ਕੇ ਜਿਹੜਾ ਸਾਡਾ ਇਸ਼ੂ ਡਾਇਲੂਟ ਹੁੰਦਾ। ਬਟ ਓਵਰ ਏ ਪੀਰੀਅਡ ਆਫ ਟਾਈਮ ਉਹਨਾਂ ਨੇ ਵੀ ਰਿਅਲਾਈਜ਼ ਕਰ ਲਿਆ ਕਿ ਦੁਸ਼ਮਣ ਇੱਕ ਹੈ, ਤੇ ਉੱਥੇ ਜੇ ਪਿਛਲੇ 70 ਸਾਲਾਂ 'ਚ ਜਿਹੜਾ ਹੈ ਉਹ UN ਦੇ ਰੈਜ਼ੋਲੂਸ਼ਨਸ ਨੇ ਕੁਝ ਨਹੀਂ ਕੀਤਾ, ਔਰ ਇੰਡੀਆ ਨੇ ਹਰ ਸਾਲ ਇੱਕ ਕਦਮ ਅੱਗੇ ਜਾ ਕੇ ਜ਼ੁਲਮਾਂ ਦੀ ਇੰਤਹਾ ਕੀਤੀ ਹੈ। ਤੇ ਉਹਨਾਂ ਨੇ ਵੀ ਹੁਣ ਸਗੋਂ ਇਹ ਹੁੰਦਾ ਹੈ ਕਿ ਭਾਵੇਂ ਥੋੜੀ ਗਿਣਤੀ 'ਚ ਸਿੱਖ ਜਦੋਂ ਕਸ਼ਮੀਰੀਆਂ ਦੇ ਪ੍ਰੋਟੈਸਟ ਪਹੁੰਚਦੇ ਨੇ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਚਮਕ ਆ ਜਾਂਦੀ ਹੈ, ਔਰ ਉਹ ਪੂਰੇ ਉਤਸ਼ਾਹ 'ਚ ਹੁੰਦੇ ਨੇ। ਉਹ ਸਮਝਦੇ ਨੇ ਵੀ ਜਦੋਂ ਸਿੱਖ ਆ ਕੇ ਖਲੋ ਗਏ, ਔਰ ਇਹ ਤੋਂ ਵਧੀਆ ਜਿਹੜਾ ਸਾਡਾ ਵੀ ਕੋਈ ਡਿਫੈਂਸ ਨਹੀਂ ਹੈ। ਔਰ ਅਸੀਂ ਜਦੋਂ ਮੋਦੀ ਵਾਸ਼ਿੰਗਟਨ ਆਇਆ ਪਿਛਲੇ ਸਮੇਂ 'ਚ, ਔਰ ਦੂਸਰੇ ਉਸ ਪੀਰੀਅਡ 'ਚ ਦੇਖਿਆ ਕਿ ਵੀ ਫਿਰ ਜਿਵੇਂ ਜਦੋਂ ਸਿੱਖ ਆ ਕੇ ਖਲੋ ਜਾਂਦੇ ਨੇ, ਫਿਰ ਜਿਵੇਂ ਗੁਜਰਾਤੀ ਤੇ ਦੇਸੀ ਅੱਗੇ ਅੱਗੇ ਦੌੜਦੇ ਨੇ, ਦੇਖਣ ਵਾਲਾ ਹਾਲ ਹੁੰਦਾ ਹੈ ਇਹਨਾਂ ਦਾ। ਸੋ ਮੈਂ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਵੀ ਸੈਚਰਡੇ ਦੇ ਪ੍ਰੋਟੈਸਟ ਦੇ ਵਿੱਚ ਜਿੰਨੇ ਵੀ ਸਾਡੇ ਵੀਰ ਭੈਣਾਂ ਪਹੁੰਚ ਸਕਦੇ ਨੇ ਉਹ ਜ਼ਰੂਰ ਪਹੁੰਚਣ। ਨਿਊਕਲੀਅਰ ਹੁਣ ਬਹੁਤ ਵਾਰ ਜਿਹੜਾ ਕਈ ਵਾਰ ਨਿਆਣਿਆਂ ਦੇ ਵਿੱਚ ਜਦੋਂ ਲੜਾਈ ਹੁੰਦੀ ਸੀ, ਤੇ ਜਿਹਦਾ ਜਰਾ ਵੱਡਾ ਭਰਾ ਥੋੜਾ ਖੁਖਾਰ ਕਿਸਮ ਦਾ ਜਾਂ ਦਾਦਾ ਕਿਸਮ ਦਾ ਹੁੰਦਾ ਸੀ, ਤੇ ਉਹਦੇ 'ਚ ਉਹ ਜਿਹਨੂੰ ਕੁੱਟ ਪੈਰੇ ਕਹਿੰਦਾ ਸੀ ਮੈਂ ਹੁਣ ਆਪਣੇ ਭਰਾ ਨੂੰ ਦੱਸਾਂਗਾ ਜਾ ਕੇ, ਉਹ ਉੱਥੇ ਕਿ ਰੁਕ ਜਾਂਦਾ ਸੀ, ਕਹਿੰਦਾ ਸੀ ਭਰਾ ਨੂੰ ਨਾ ਦੱਸੀ, ਉਹਨਾਂ ਨੂੰ ਦੱਸ ਵੀ ਇਹ ਕੁੱਟੇਗਾ ਸਾਨੂੰ ਜੀ। ਹੁਣ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਅਸੀਂ ਟ੍ਰੈਜਡੀ ਹੀਰੋਸ਼ੀਮਾ ਨਾਗਾਸਾਕੀ ਦੀ, ਔਰ ਕਿਤੇ ਨਾ ਕਿਤੇ ਕੋਈ ਤੁਸੀਂ ਰਿਸਰਚ ਕਰ ਰਹੇ ਹੁੰਦੇ ਹੋ, ਸਾਹਮਣੇ ਆ ਜਾਂਦਾ ਹੈ ਕਿ ਹੀਰੋਸ਼ੀਮਾ 'ਚ ਜਿਹੜੇ ਬੰਬ ਨੇ ਐਟਮ ਸੁੱਟਿਆ ਗਿਆ, 2 ਲੱਖ ਤੋਂ ਜ਼ਿਆਦਾ ਬੰਦੇ ਕਿਵੇਂ ਤਬਾਹੀ ਹੋਈ। ਫਿਰ ਮੈਂ ਕੱਲ ਜਾਂ ਪਰਸੋਂ ਕੋਈ ਆਰਟੀਕਲ ਦੇਖ ਰਿਹਾ ਸੀ ਕਿ ਨਾਗਾਸਾਕੀ ਤਾਂ ਉਹਨਾਂ ਦੇ ਟਾਰਗੇਟ ਤੇ ਵੀ ਨਹੀਂ ਸੀ, ਸ਼ਹਿਰ ਕੋਈ ਹੋਰ ਸੀ, ਉਹ ਇੰਡਸਟਰੀਅਲ ਟਾਊਨ ਸੀ ਉਹਨਾਂ ਦਾ, ਜਾਪਾਨ ਦਾ। ਤੇ ਜਿਹੜਾ ਅਮਰੀਕਨ ਬੰਬਰ ਜਿਹਨੇ ਸੁੱਟਣ ਜਾਣਾ ਸੀ, ਜਦੋਂ ਉਸ ਸ਼ਹਿਰ ਦੇ ਉੱਤੇ ਆਇਆ, ਮੈਨੂੰ ਤਾਂ ਨਾਮ ਭੁੱਲ ਗਿਆ, ਤੇ ਬੱਦਲਾਂ ਦਾ ਇੰਨਾ ਕੁ ਜ਼ਿਆਦਾ ਸੀ ਕਿ ਉਹਨੂੰ ਸਪਾਟ ਨਹੀਂ ਕਰ ਸਕਿਆ, ਅੱਗੇ ਨਿਕਲ ਗਿਆ, ਉਹ ਫੇਰ ਮੁੜਿਆ, ਔਰ ਉਹਦੇ 'ਚ ਉਹਦਾ ਫਿਊਲ ਜਿਹੜਾ ਸੀ ਉਹ ਉਨਾ ਕੀ ਬਚਿਆ ਜਿੰਨਾ ਕੋ ਵਾਪਸ ਜਾ ਸਕਦਾ ਸੀ। ਔਰ ਉਹਨੇ ਜਦੋਂ ਪਿੱਛੋਂ ਕਮਾਂਡ ਤੋਂ ਲਿਆ, ਉਹਨਾਂ ਨੇ ਕਿਹਾ ਕਿ ਨਾਗਾਸਾਕੀ ਤੇ ਸੁੱਟ ਦਿਓ। ਹਾਲਾਂਕਿ ਬਿਲਕੁਲ ਕੋਈ ਉਹ ਮਿਲਟਰੀ ਟਾਰਗੇਟ ਨਹੀਂ ਸੀ, ਪਰ ਉੱਤੇ 'ਚ ਵੀ 75,000 ਤੋਂ ਜ਼ਿਆਦਾ ਲੋਕ ਮਾਰੇ ਗਏ, ਔਰ ਜਿਹੜੇ ਬਚਦੇ ਵੀ ਨੇ, ਕਿੰਨੀਆਂ ਜਨਰੇਸ਼ਨਾਂ, ਕਿਸ ਕਿਸਮ ਦੀਆਂ ਡੀਫਾਰਮਿਟੀਜ਼ ਹੁੰਦੀਆਂ ਨੇ। ਤੇ ਜੇ ਅਸੀਂ ਨਿਊਕਲੀਅਰ ਐਕਸੀਡੈਂਟ ਹੀ ਦੇਖੀਏ ਕਿ ਚਰਨਾਬਿਲ ਰਸ਼ੀਆ ਦੇ ਵਿੱਚ ਅੱਜ ਤੱਕ ਵੀ ਵਿੰਗੇ ਟੇਢੇ ਬੱਚੇ ਜੰਮਦੇ ਨੇ, ਔਰ ਕਿਸ ਕਿਸਮ ਦੇ ਜਿਹੜੇ ਪੈਦਾਇਸ਼ੀ ਡਿਫੈਕਟ ਹੁੰਦੇ ਨੇ ਜੀ। ਲੇਕਿਨ ਅੱਜ ਜੋ ਮਾਹੌਲ ਬਣਿਆ ਹੋਇਆ ਹੈ, ਕਿਉਂਕਿ ਜਦੋਂ ਅਸੀਂ ਡੋਨਲਡ ਟਰੰਪ ਦੀ ਸਪੀਚ ਦੀ ਗੱਲ ਕੀਤੀ, ਔਰ ਉਸ ਤੋਂ ਪਹਿਲਾਂ UN ਸੈਕਟਰੀ ਜਨਰਲ ਨੇ ਸਟੇਟਸਮੈਨਸ਼ਿਪ ਦੀ ਗੱਲ ਕੀਤੀ, ਉਹਨੇ ਕਿਹਾ ਕਿ ਜੀ ਇਹ ਜਿਹੜੇ ਦੁਨੀਆ ਦੇ ਮਸਲੇ ਨੇ, ਔਰ ਨਾਰਥ ਕੋਰੀਆ ਦਾ ਇਹਨੂੰ ਲਾਈਕ ਏ ਸਟੇਟਸਮੈਨ ਹੱਲ ਕਰਨਾ ਚਾਹੀਦਾ। ਤੇ ਟਰੰਪ ਘਰੋਂ ਹੀ ਲਿਖ ਕੇ ਲਿਆ ਹੋਇਆ ਸੀ ਸਪੀਚ। ਉਹਨੇ ਜਿਸ ਅੰਦਾਜ਼ ਦੇ ਵਿੱਚ ਉਹਨੇ ਨਾਰਥ ਕੋਰੀਆ ਨੂੰ ਸਿੱਧਾ ਹੀ ਕਿ ਅਸੀਂ ਤੁਹਾਨੂੰ ਟੋਟਲੀ ਮਿਟਾ ਦੇਵਾਂਗੇ, ਜ਼ਾਹਰ ਹੈ ਨਿਊਕਲੀਅਰ ਵਰਡ ਦੀ ਤਾਂ ਨਹੀਂ ਉਹਨੇ ਇਸਤੇਮਾਲ ਕੀਤਾ, ਪਰ ਟੋਟਲ ਡਿਸਟਰਕਸ਼ਨ ਨਿਊਕਲੀਅਰ ਨਾਲ ਹੀ ਹੁੰਦੀ ਹੈ। ਔਰ ਉਹ ਮਾਹੌਲ ਇਸ ਕਿਸਮ ਦਾ ਸਿਰਜਿਆ ਗਿਆ ਕਿ ਕੋਰੀਆ ਦੇ ਫੋਰਨ ਮਿਨਿਸਟਰ ਨੇ ਉਹਦਾ ਜਿਹੜਾ ਰਿਐਕਸ਼ਨ ਦਿੱਤਾ ਹੈ ਪਿਛਲੇ 24 ਘੰਟੇ ਦੇ ਵਿੱਚ, ਮੀਡੀਆ 'ਚ ਵੀ ਆਇਆ। ਉਹਨੇ ਕਿਹਾ ਜੀ ਇਹ ਕੁੱਤੇ ਜਿਵੇਂ ਭੌਂਕਦੇ ਨੇ, ਤੇ ਉਹ ਕੁੱਤੇ ਦੀ ਤਰ੍ਹਾਂ ਭੌਂਕਿਆ, ਔਰ ਕਾਫਲੇ ਜਿਹੜੇ ਨੇ ਉਹ ਤੁਰੇ ਜਾਂਦੇ ਨੇ, ਉਹਨੂੰ ਫਰਕ ਨਹੀਂ ਪੈਂਦਾ। ਹੁਣ ਜਿਵੇਂ ਈਰਾਨ ਬਾਰੇ ਟਰੰਪ ਨੇ ਕਿਹਾ ਉਹਨਾਂ ਦੀ ਨਿਊਕਲੀਅਰ ਡੀਲ ਉਹਨਾਂ ਦੇ ਨਾਲ ਸਕ੍ਰੈਪ ਕਰਨ ਦੀ, ਉਹਨਾਂ ਦੇ ਪ੍ਰੈਜ਼ੀਡੈਂਟ ਨੇ ਵੀ ਕਿਹਾ, ਉਹਨਾਂ ਨੇ ਕਿਹਾ ਕਿ ਵੀ ਇਹ ਟੋਟਲੀ ਇਰਰਿਸਪੌਂਸਿਬਲ, ਇਗਨੋਰੈਂਟ ਜਿਹੜੀ ਹੈ ਲੈਂਗੁਏਜ ਅਗਲੀ ਇਸਤੇਮਾਲ ਹੋਈ ਹੈ, ਔਰ ਪੱਥਰ ਯੁੱਗ ਦੀ ਜ਼ਬਾਨ ਹੈ। ਸੋ ਜ਼ਾਹਿਰ ਹੈ ਕਿ ਗੱਲ ਅਦਰਵਾਈਜ਼ ਤਾਂ ਚਲੋ ਪ੍ਰੈਜ਼ੀਡੈਂਟ ਟਰੰਪ ਦਾ ਟੈਂਪਰ ਜਾਂ ਉਹਨਾਂ ਦਾ ਕੈਂਪੇਨ ਦੇ ਵਿੱਚ ਕੀ ਨਹੀਂ ਕਿਹਾ, ਪਰ ਜਦੋਂ ਤੁਸੀਂ 10 ਮਹੀਨੇ ਤੋਂ ਪ੍ਰੈਜ਼ੀਡੈਂਟ ਦੀ ਸੀਟ ਤੇ ਹੋ, ਪਹਿਲਾ ਤੁਹਾਡਾ ਐਡਰੈਸ ਹੈ, ਤੇ ਤੁਸੀਂ ਨਿਊਕਲੀਅਰ ਦਾ ਜਿਹੜਾ ਹੈ ਉਹ ਇਵੇਂ ਇਸਤੇਮਾਲ ਕਰ ਰਹੇ ਹੋ ਕਿ ਜਿਵੇਂ ਇਹ ਉਹੀ ਕਿ ਮੈਂ ਆਪਣੇ ਭਰਾ ਨੂੰ ਸੱਦਦਾ ਵੀ ਇਹ ਜਿਵੇਂ ਕੁਝ ਆਮ ਹੁੰਦਾ। ਹੁਣ ਇਸ ਸਾਰੇ ਤੋਂ ਅਸੀਂ ਜਿਵੇਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਇੰਡੀਆ ਜਿਹੜਾ ਕਿ ਜੋ ਹਸ਼ਰ ਉੱਥੇ ਮਾਈਨੋਰਿਟੀਜ਼ ਦਾ ਕਰ ਰਿਹਾ ਹੈ, ਜਿਸ ਕਿਸਮ ਦਾ ਇੰਡੀਆ ਦਾ ਟਰੈਕ ਰੈਕਡ ਹੈ ਆਪਣੇ ਨੇਬਰਸ ਦੇ ਨਾਲ,
ਪਾਕਿਸਤਾਨ ਦੇ ਨਾਲ, ਔਰ ਕਿਵੇਂ ਜਿਹੜਾ ਉਹ ਪੂਰਬੀ ਬੰਗਾਲ ਨੂੰ ਬੰਗਲਾਦੇਸ਼ ਬਣਾਇਆ, ਕਿਵੇਂ ਸ੍ਰੀਲੰਕਾ 'ਚ ਕੀ ਕੀਤਾ, ਨੇਪਾਲ ਦਾ ਬਲੌਕੇਡ, ਔਰ ਇਸ ਸਾਰੇ ਦੇ ਬਾਵਜੂਦ ਔਰ ਉਹਨਾਂ ਦੇ ਜਿਹੜੇ ਐਕਸਪਰਟ ਨੇ ਬਣੇ ਹੋਏ ਉਹ ਫਰੰਟ ਕਰਦੇ ਨੇ ਕਿ ਜੀ ਇੰਡੀਆਜ਼ ਜਿਹੜਾ ਕੋਲਡ ਵਾਰ ਡਾਕਟਰੀਨ, ਪਹਿਲਾਂ ਉਹਨੂੰ ਇਹ ਕਹਿੰਦੇ ਸੀ, ਹੁਣ ਉਹ ਇਸਤੇਮਾਲ ਕਰਦੇ ਨੇ ਕੋਲਡ ਸਟਾਰਟ ਡਾਕਟਰੀਨ। ਹੁਣ ਕੋਲਡ ਵਾਰ ਡਾਕਟਰੀਨ ਤਾਂ ਜਿਹੜੀ ਅਮਰੀਕਾ ਔਰ ਸੋਵੀਅਤ ਯੂਨੀਅਨ ਦੇ ਵਿਚਾਲੇ ਸੀ, ਉਹਦੇ 'ਚ ਇੱਕ ਹਿੱਸਾ ਸੀ ਕਿ ਤੁਸੀਂ ਜਿਹੜੀਆਂ ਇਨਸਰਜੈਂਸੀਜ਼ ਨੇ, ਜਿਹੜੀ ਕੋਈ ਸੋਵੀਅਤ ਯੂਨੀਅਨ ਦੇ ਖਿਲਾਫ ਜਾਂਦੀ ਸੀ ਉਹਨੂੰ ਅਮਰੀਕਾ ਫੰਡ ਕਰਦਾ ਸੀ, ਜਿਹਨੂੰ ਅਮਰੀਕਾ ਦੇ ਜਿਹੜੀ ਹੱਕ 'ਚ ਜਾਂਦੀ ਸੀ ਉਹਨੂੰ ਸੋਵੀਅਤ ਯੂਨੀਅਨ ਫੰਡ ਕਰਦਾ ਸੀ। ਔਰ ਉਹਦੇ 'ਚੋਂ ਹੀ ਜੇ ਅਸੀਂ ਦੇਖੀਏ ਉਹ ਕੋਰੀਆ ਹੋਏ, ਵੀਅਤਨਾਮ ਹੋਏ, ਸਾਊਥ ਅਮਰੀਕਾ 'ਚ ਕਿਊਬਾ ਹੋਏ, ਇਕਵਾਡੋਰ ਹੋਏ, ਨਿਕਾਰਾਗੁਆ ਹੋਏ, ਔਰ ਕਿਸੇ ਵੀ ਦੁਨੀਆ ਦੇ ਤੁਸੀਂ ਖਿੱਤੇ ਦੇ ਵਿੱਚ ਜੇ ਦੇਖੋਗੇ ਕਿ ਕਿਸ ਕਿਸਮ ਦੇ, ਇਸ ਤਰ੍ਹਾਂ ਬਾਲਟਿਕ ਸਟੇਟਾਂ ਦੇ ਵਿੱਚ ਅਮਰੀਕਨ ਫਾਈਨੈਂਸ ਕਰਦੇ ਸੀ, ਯੂਕਰੇਨ ਦੇ ਵਿੱਚ ਪੋਲੈਂਡ ਦਾ ਜਿਹੜਾ ਜਿਹਨੂੰ ਬਾਅਦ 'ਚ ਨੋਬਲ ਪੀਸ ਪ੍ਰਾਈਜ਼ ਵੀ ਦਿੱਤਾ ਵਾਲਿਸ ਹੈ, ਉਹਨੂੰ ਸਪਾਂਸਰ ਅਮਰੀਕਾ ਨੇ ਕੀਤਾ। ਸੋ ਕੁੱਲ ਮਿਲਾ ਕੇ ਸਾਰੀ ਦੁਨੀਆ 'ਚ ਇਹ ਦੋ ਧੜਿਆਂ 'ਚ ਵੰਡਿਆ ਸੰਸਾਰ ਜਿਹੜਾ, ਕਰੋੜਾਂ ਲੋਕ ਇਹਨਾਂ ਸਾਰੇ ਸਾਲਾਂ ਦੇ ਵਿੱਚ ਮਰੇ। ਔਰ ਭਾਰਤ ਨੇ ਬਜਾਏ ਕਿ ਦੁਨੀਆ ਦੇ ਵਿੱਚ ਜਿਵੇਂ ਅਸੀਂ ਇਹ ਸਮਝਦੇ ਹਾਂ ਵੀ ਗਲੋਬਲ ਵਿਲੇਜ ਦਾ ਕਨਸੈਪਟ ਇੱਕ ਚੰਗੀ ਗੱਲ ਸੀ ਕਿ ਕੁੱਲ ਇਨਸਾਨੀਅਤ ਦਾ, ਸੋਵੀਅਤ ਯੂਨੀਅਨ ਅਮਰੀਕਾ 'ਚ ਵੀ ਸਮਝੌਤੇ ਹੋਏ, ਨਿਊਕਲੀਅਰ ਵਾਰਹੈਡ ਕਿਵੇਂ ਘਟਾਉਣੇ ਨੇ, ਅੱਗੋਂ ਨਿਊਕਲੀਅਰ ਪ੍ਰੋਗਰਾਮਸ ਤੇ ਰੋਕ ਲਾ ਦਿੱਤੀ, ਕੰਪਿਊਟਰ ਸਿਮੂਲੇਟਡ ਜਿਹੜੇ ਨੇ ਉਹ ਹੋਣ ਦੀ ਗੱਲ ਹੋਈ, ਨਿਊਕਲੀਅਰ ਟੈਸਟਾਂ ਦੇ ਉੱਤੇ ਪਾਬੰਦੀ ਲਾਈ, ਖੁਦ ਹੀ ਇਹ ਸੀ। ਔਰ ਇਵੇਂ ਲੱਗ ਰਿਹਾ ਸੀ ਕਿ ਜੇ ਸੋਵੀਅਤ ਯੂਨੀਅਨ ਔਰ ਅਮਰੀਕਾ ਜਿਹੜਾ ਆਪਣਾ ਨਿਊਕਲੀਅਰ ਆਰਸੈਨਲ ਘਟਾ ਰਿਹਾ ਹੈ, ਯੂਰਪ ਨੇ ਅੱਗੋਂ ਵਧਾਇਆ ਨਹੀਂ ਸੀ, ਤੇ ਉਹਦੇ ਨਾਲ ਹੌਲੀ ਇੱਕ ਸਟੇਜ ਐਸੀ ਆਏਗੀ ਜਦੋਂ ਕਿ ਈਵਨ ਇੱਕ ਦੂਜੇ ਨਾਲ ਇੰਨੀ ਸਿਕਿਉਰਿਟੀ ਹੋਏਗੀ, ਉਸ ਸਾਰੇ ਦੇ ਨਾਲ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਔਰ ਨਾਫਤਾ ਔਰ ਖੁੱਲੇ ਵਪਾਰ ਦੀ ਗੱਲ ਹੋਈ, ਔਰ ਵਰਲਡ ਐਜ਼ ਏ ਗਲੋਬਲ ਵਿਲੇਜ ਦਾ ਕਨਸੈਪਟ ਆਇਆ ਕਿ ਨਿਊਕਲੀਅਰ ਹਥਿਆਰਾਂ ਦੀ ਲੋੜ ਹੀ ਨਹੀਂ ਰਹੇਗੀ, ਜਿਹੜੀ ਕਿ ਐਜ਼ ਏ ਡੈਟਰੈਂਟ ਹੈ ਕਿ ਇੱਕ ਦੂਜੇ ਨੂੰ, ਕਿ ਸੰਸਾਰ 'ਚ ਹਰ ਇੱਕ ਨੂੰ ਮਹਿਸੂਸ ਹੋਏਗਾ ਕਿ ਵੀ ਅਸੀਂ ਹਿਊਮਨ ਰੇਸ ਇੱਕ ਫੈਮਿਲੀ ਹੈ ਔਰ ਸਾਡਾ ਇੱਕ ਦੂਜੇ ਦੇ ਨਾਲ ਵਪਾਰਕ ਹਿੱਤ ਵੀ ਨੇ ਔਰ ਦੂਸਰੇ ਵੀ ਨੇ, ਇਨਸਾਨੀ ਸਾਡਾ ਸੰਬੰਧ ਵੀ ਹੈ। ਔਰ ਇਸ ਸੰਸਾਰ ਦੇ ਉੱਤੇ ਜਿਹੜਾ ਹੈ, ਜਿਵੇਂ ਕਿਸੇ ਜ਼ਮਾਨੇ 'ਚ ਅੱਜ ਤੋਂ 40-50 ਸਾਲ ਪਹਿਲਾਂ ਭਾਵੇਂ ਉਦੋਂ ਇਹ ਇੱਕ ਡ੍ਰੀਮ ਦੇ ਤੌਰ ਤੇ ਹੁੰਦਾ ਸੀ, ਵਨ ਵਰਲਡ ਵਨ ਗਵਰਨਮੈਂਟ, ਕਿ ਸਰਹੱਦਾਂ ਜਿਹੜੀਆਂ ਨੇ ਉਹ ਇਰਰੈਲੇਵੈਂਟ ਹੋਣ। ਔਰ ਯੂਰਪੀਅਨ ਯੂਨੀਅਨ ਉਹਦਾ ਇੱਕ ਤਜਰਬਾ ਸੀ ਕਿ ਯੂਰਪ ਦੇ ਵਿੱਚ ਜਿੱਥੇ ਦੋਨੋਂ ਹੀ ਵਰਲਡ ਵਾਰਸ ਯੂਰਪ ਦੇ ਵਿੱਚੋਂ ਸ਼ੁਰੂ ਹੋਈਆਂ, ਨੈਸ਼ਨਲਿਜ਼ਮ, ਪੈਟਰੀਓਟਿਜ਼ਮ ਔਰ ਨੇਸ਼ਨ ਦੇ ਲਈ ਮਰਨ ਦੀ ਗੱਲ, ਔਰ ਜਰਮਨੀ, ਇੰਗਲੈਂਡ, ਇਹਨਾਂ ਸਾਰਿਆਂ ਦਾ, ਇਟਲੀ, ਇਹਨਾਂ ਦਾ ਆਪਣਾ ਨੈਸ਼ਨਲਿਜ਼ਮ ਸੀ। ਪਰ ਜਦੋਂ ਯੂਰਪੀਅਨ ਯੂਨੀਅਨ ਬਣਿਆ, ਯੂਰਪ ਦੇ ਵਿੱਚ ਨੈਸ਼ਨਲਿਜ਼ਮ ਦੀਆਂ ਜਿਹੜੀਆਂ ਦੀਵਾਰਾਂ ਟੁੱਟੀਆਂ, ਔਰ ਖਾਸ ਤੌਰ ਤੇ ਜਦੋਂ ਫਿਰ ਸੋਵੀਅਤ ਯੂਨੀਅਨ ਦਾ ਕਲੈਪਸ ਹੋਇਆ, ਫਿਰ ਜਿਸ ਅੰਦਾਜ਼ ਦੇ ਵਿੱਚ ਈਸਟ ਜਰਮਨੀ, ਵੈਸਟ ਜਰਮਨੀ ਆਪਸ 'ਚ ਮਿਲੇ, ਵੀਅਤਨਾਮ ਜਿਹਨੂੰ ਅਮਰੀਕਾ ਔਰ ਸੋਵੀਅਤ ਯੂਨੀਅਨ ਨੇ ਵੰਡਿਆ ਹੋਇਆ ਸੀ ਉਹ ਦੋ ਹਿੱਸਿਆਂ 'ਚ ਵੰਡਿਆ, ਜਿਹੜਾ ਵੰਡਿਆ ਹੋਇਆ ਸੀ ਉਹ ਆਪਸ ਦੇ ਵਿੱਚ ਇੱਕ ਵੀਅਤਨਾਮ ਬਣ ਗਿਆ। ਔਰ ਉਹਦਾ ਲਾਸਟ ਜਿਹੜਾ ਡਰਟ ਸੀ ਇਹਨਾਂ ਦੀ ਕੋਲਡ ਵਾਰ ਦਾ ਏਸ਼ੀਆ ਦੇ ਵਿੱਚ, ਨਾਰਥ ਕੋਰੀਆ, ਸਾਊਥ ਕੋਰੀਆ, ਇਹ ਹੋਪ ਸੀ ਜਾਂ ਇਸ ਤਰਫ ਯਤਨ ਹੋਣੇ ਚਾਹੀਦੇ ਸੀ ਕਿ ਜਿਵੇਂ ਦੋ ਜਰਮਨੀ ਆਪਸ 'ਚ ਰਲੇ ਨੇ, ਦੋ ਵੀਅਤਨਾਮ ਆਪਸ 'ਚ ਮਿਲੇ ਨੇ, ਇਸ ਤਰੀਕੇ ਦੇ ਨਾਲ ਦੋਨੋਂ ਨਾਰਥ ਕੋਰੀਆ ਔਰ ਸਾਊਥ ਕੋਰੀਆ ਵੀ ਹੈਂਡ ਜੁਆਇਨ ਕਰਨਗੇ। ਲੇਕਿਨ ਉਦੋਂ ਤੱਕ ਪਹੁੰਚਦੇ ਆ ਕਿਉਂਕਿ ਅਮਰੀਕਾ ਨੇ ਵੀ ਐਜ਼ ਏ ਸੁਪਰ ਪਾਵਰ ਕੋਈ ਗ੍ਰੇਸਫੁਲ ਬਿਹੇਵ ਨਹੀਂ ਕੀਤਾ। ਇਸ ਕਿਸਮ ਦਾ ਇਹਨਾਂ ਨੇ ਜਿਹੜਾ ਹੈ ਉਹ ਸਾਰੇ ਨੂੰ ਇਰਰਿਸਪੌਂਸਿਬਲੀ ਹੈਂਡਲ ਕੀਤਾ ਕਿ ਉਹੀ ਇਨਸਿਕਿਉਰਿਟੀ ਵਾਪਸ ਆਈ। ਰਸ਼ੀਆ ਦੇ ਵਿੱਚ ਪੁਤਿਨ ਜਿਹੜਾ ਵਾਪਸ, ਜਿਹੜਾ ਕਦੇ ਉਹਨਾਂ ਦੀ KGB ਦਾ ਚੀਫ ਸੀ, ਵਿਦ ਪਾਵਰ ਆਇਆ। ਇਰਾਕ ਦੇ ਵਿੱਚ ਇਹਨਾਂ ਨੇ ਫੌਜ ਭੇਜ ਕੇ ਉਹ ਕ੍ਰਾਈਸਿਸ ਪੈਦਾ ਕੀਤਾ ਕਿ ਜਿਹੜੀ ਕਰੂਡ ਆਇਲ ਦੀ ਬੈਰਲ ਜਿਹੜੀ ਹੈ ਉਹ $35-40 ਦੀ ਸੀ, ਉਹ $150 ਤੱਕ ਵੀ ਗਈ। ਉਹਦਾ ਸਭ ਤੋਂ ਜ਼ਿਆਦਾ ਫਾਇਦਾ ਰਸ਼ੀਆ ਨੇ ਚੁੱਕਿਆ ਆਇਲ, ਕਿਉਂਕਿ ਰਸ਼ੀਆ ਸਾਊਦੀ ਅਰੇਬੀਆ ਤੋਂ ਬਾਅਦ ਦੂਸਰਾ ਆਇਲ ਐਕਸਪੋਰਟਿੰਗ ਕੰਟਰੀ ਹੈ। ਸੋ ਉਹਦਾ ਫਿਰ ਵਾਪਸ ਜਿਹੜਾ ਸੋਵੀਅਤ ਯੂਨੀਅਨ ਵਾਲਾ ਮਾਈਂਡਸੈਟ ਰਸ਼ੀਆ ਦੇ ਵਿੱਚ ਡਿਵੈਲਪ ਹੋਇਆ। ਜ਼ਾਹਰ ਹੈ ਚਾਈਨਾ ਵੀ ਇੱਕ ਐਮਰਜਿੰਗ ਪਾਵਰ ਦੇ ਤੌਰ ਤੇ ਆਇਆ। ਔਰ ਇਸ ਸਾਰੇ ਦੌਰ ਦੇ ਵਿੱਚ ਜੋ ਮੈਂ ਦੇਖਦਾ ਹਾਂ, ਜਦੋਂ ਅੱਜ ਮੈਂ ਗਲੋਬਲ ਸੀਨ ਦੇਖਦਾ ਹਾਂ ਕਿ ਅੱਜ ਜਿਸ ਕਿਸਮ ਦੀ ਇਨਸਿਕਿਉਰਿਟੀ ਚਾਰ ਚਫੇਰੇ ਹੈ, ਨਾਰਥ ਕੋਰੀਆ ਹੀ ਕੇਸ ਜਿਹੜਾ ਇਨ ਸਟੱਡੀ ਜੇ ਅਸੀਂ ਲੈ ਲਈਏ, ਨਾ ਸਿਰਫ ਅਮਰੀਕਾ ਦਾ ਪ੍ਰੈਜ਼ੀਡੈਂਟ ਡਾਇਰੈਕਟਲੀ ਥ੍ਰੈਟ ਕਰ ਰਿਹਾ ਹੈ, ਬਲਕਿ ਚਾਈਨਾ ਔਰ ਰਸ਼ੀਆ ਜਿਹੜੇ ਕਿ ਐਜ਼ ਏ ਲੀਵਰ ਨੇ ਨਾਰਥ ਕੋਰੀਆ ਨੂੰ ਟਿਕਾਣੇ ਰੱਖਣ ਦੇ ਲਈ,
ਉਹਨਾਂ ਨੂੰ ਵੀ ਉਹ ਕਹਿ ਰਿਹਾ ਜਿਵੇਂ ਪਾਕਿਸਤਾਨ ਨੂੰ ਅਮਰੀਕਾ ਕਹਿੰਦਾ ਰਿਹਾ ਡੂ ਮੋਰ ਨਹੀਂ ਤੁਸੀਂ ਕੁਝ ਨਹੀਂ ਕਰ ਰਹੇ ਔਰ ਇਹ ਕਰ ਰਹੇ ਔਰ ਉਹ ਕਰ ਰਹੇ। ਹੁਣ ਇਸ ਸਭ ਦੇ ਉਲਟ ਜਿਹੜਾ ਭਾਰਤ ਵਰਗਾ ਦੇਸ਼ ਹੈ ਜਿਹੜਾ ਉੱਥੇ ਆਪਣਾ ਦਾਦਾ ਬਣਿਆ ਹੋਇਆ ਹੈ, ਸਾਊਥ ਏਸ਼ੀਆ ਦੇ ਵਿੱਚ ਪਹਿਲਾਂ ਤਾਂ ਹੀ ਦਾਦਾ ਹੈ, ਹੁਣ ਉਹਨੂੰ ਏਸ਼ੀਅਨ ਦਾਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਜਿਵੇਂ ਜਾਪਾਨ ਔਰ ਭਾਰਤ ਦੀ ਸਾਂਝ ਹੈ, ਚਾਈਨਾ ਦੇ ਅਗੇਂਸਟ ਮੂਵ ਸਾਊਥ ਚਾਈਨਾ ਸੀ ਹੋਏ ਜਾਂ ਡੋਕਲਾਮ ਦਾ ਹੋਏ, ਔਰ ਚਾਈਨਾ ਹੁਣ ਵਾਟਰ ਐਜ਼ ਏ ਵੈਪਨ ਬ੍ਰਹਮਪੁੱਤਰਾ ਔਰ ਸਤਲੁਜ ਦੇ ਮੁੱਦੇ ਦੇ ਉੱਤੇ ਕਰ ਰਿਹਾ। ਹੁਣ ਇਸ ਸਾਰੇ ਚੋਂ ਜਿਹੜੇ ਭਾਰਤ ਦੇ ਇਹ ਬੋਸਟਿੰਗ ਆਪਣੇ ਆਪ ਨੂੰ ਜਿਹੜਾ ਕਰਦੇ ਨੇ, ਉਹਨਾਂ ਨੇ ਇਹ ਗੱਲ ਜਿਹੜੀ ਹੈ ਸ਼ੁਰੂ ਕੀਤੀ ਔਰ ਇਹ ਕਾਫੀ ਦੇਰ ਜਨਰਲ ਜੇ ਸਿੰਘ ਦੇ ਵੇਲੇ ਸ਼ੁਰੂ ਹੋ ਗਿਆ ਸੀ, ਇੰਡੀਆ ਦੀ ਕੋਲਡ ਸਟਾਰਟ ਡਾਕਟਰੀਨ। ਔਰ ਕੋਲਡ ਸਟਾਰਟ ਡਾਕਟਰੀਨ ਹੈ ਕਿ ਜੀ ਅਸੀਂ ਇੰਡੀਆ ਨੇ ਜਦੋਂ ਵੀ ਪੋਸੀਬਲ ਵਾਰ ਹੋਏਗੀ ਪਾਕਿਸਤਾਨ ਨਾਲ, ਉਹਦੀ ਸਿਚੁਏਸ਼ਨ ਅਸੀਂ ਡਿਵੈਲਪ ਕੀਤੀ ਹੈ। This involves various branches of Indian Army conducting offensive operations as part of unified battle groups। ਕਿ ਵੀ ਅਸੀਂ ਜਿਹੜਾ unified battle group ਉਹਦਾ intends to allow conventional forces to perform holding attacks to prevent nuclear retaliation from Pakistan। ਹੁਣ ਅਮਰੀਕਾ ਦੇ ਕੋਲ ਵੀ ਉਹ ਮੈਕੈਨਿਜ਼ਮ ਨਹੀਂ ਹੈ ਕਿ ਜੇ ਕੋਈ ਨਿਊਕਲੀਅਰ ਮਿਸਾਈਲ ਇਧਰ ਨੂੰ ਆਉਂਦੀ ਹੈ ਤਾਂ ਉਹਨੂੰ 100% ਉਹ ਇੰਟਰਸੈਪਟ ਕਰ ਸਕੇ। ਬਣੀਆਂ ਨੇ ਲੇਕਿਨ ਉਹ 100% ਕੋਈ ਇਸ ਦਾ ਨਹੀਂ ਹੈ। ਤੇ ਇੰਡੀਆ ਜਿਹਦਾ ਅੱਧਿਓਂ ਜ਼ਿਆਦਾ ਉਹੀ ਅਸਲਾ ਪਿਆ ਉੱਥੇ ਗਲਿਆ ਹੁੰਦਾ, ਉਹਨਾਂ ਦੇ ਸਿੱਲਿਆ ਹੁੰਦਾ। ਔਰ ਜੋ ਇਹਨਾਂ ਨੇ ਪਿੱਛੇ ਸਾਹਮਣੇ ਆਇਆ ਕਿ ਜੀ ਚਾਈਨਾ ਦੇ ਨਾਲ ਇਹਨਾਂ ਨੇ ਉਹ ਬਣਾਉਣਾ ਸੀ ਡਿਫੈਂਸ ਦਾ, ਔਰ ਉਹਦਾ ਅੱਧਿਓਂ ਜ਼ਿਆਦਾ ਨਕੰਮਾ ਇਹਨਾਂ ਨੇ ਉਹ ਨਿਊਕਲੀਅਰ ਕਰ। ਪਰ ਜਦੋਂ ਤੁਸੀਂ ਇਸ ਕਿਸਮ ਦੀਆਂ ਧਮਕੀਆਂ ਵਾਲੀਆਂ ਗੱਲਾਂ ਕਰਦੇ ਹੋ, ਔਰ ਜਦੋਂ ਕਿ ਨਾਰਥ ਕੋਰੀਆ ਕ੍ਰਾਈਸਿਸ ਇੱਕ ਸਿਖਰ ਵੱਲ ਜਾ ਰਿਹਾ ਹੈ, ਇੰਡੀਅਨ ਫੋਰਨ ਮਿਨਿਸਟਰ ਦਾ ਆ ਕੇ ਇੱਥੇ ਪਾਕਿਸਤਾਨ ਦਾ ਸਬੰਧ ਜੋੜਨਾ ਕਿ ਜੀ ਉਹ ਕੋਰੀਆ ਦੇ ਨਾਲ ਇਹ ਵੀ ਪ੍ਰੂਵ ਕੀਤਾ ਜਾਏ ਕਿ ਨਿਊਕਲੀਅਰ ਪ੍ਰੋਲੀਫਿਕੇਸ਼ਨ 'ਚ ਕਿਹਨਾਂ ਦੇਸ਼ਾਂ ਨੇ ਕੀ ਰੋਲ ਅਦਾ ਕੀਤਾ। ਜਿਵੇਂ ਮੈਂ ਕਿਹਾ ਸੀ ਵੀ ਕੀ ਤੁਸੀਂ ਨਿਊਕਲੀਅਰ ਪ੍ਰੋਲੀਫਿਕੇਸ਼ਨ ਦੇ ਟ੍ਰੀਟੀ ਦੇ ਸਾਈਨ ਕੀਤੇ ਨੇ, ਤੁਸੀਂ ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਦੇ ਸਾਈਨ ਕੀਤੇ ਨੇ, ਤੁਹਾਡੇ ਸਬੰਧ ਕੀ ਰਹੇ ਨੇ ਈਵਨ ਈਰਾਨ ਦੇ ਨਾਲ ਵੀ। ਅਮਰੀਕਾ ਨੇ ਕੁਝ ਸਾਲ ਪਹਿਲਾਂ ਕੁਝ ਕੰਪਨੀਆਂ ਜਿਨ੍ਹਾਂ ਦੇ ਉੱਤੇ ਪਾਬੰਦੀ ਲਾਈ ਸੀ, ਉਹਨਾਂ ਦੇ ਵਿੱਚ ਕੁਝ ਇੰਡੀਅਨ ਕੰਪਨੀਆਂ ਸੀ ਜਿਹੜੀਆਂ ਈਰਾਨ ਦੇ ਨਾਲ ਇਨਵੋਲਵ ਸੀ। ਔਰ ਜੇ ਇਹਨੂੰ ਥੋਰੋ ਪ੍ਰੋਬ ਹੋਏ ਤੇ ਈਰਾਨ ਦੇ ਨਿਊਕਲੀਅਰ ਜਿਹੜਾ ਪ੍ਰੋਗਰਾਮ ਹੈ ਉਹਦੇ ਨਾਲ ਭਾਰਤ ਦਾ ਸੰਬੰਧ ਜੁੜੇਗਾ। ਇਹ ਪੈਸੇ ਬਣਾਉਣ ਲਈ ਕੁਝ ਵੀ ਕਰ ਸਕਦੇ ਨੇ। ਨਾਰਥ ਕੋਰੀਆ ਨਾਲ ਹੁਣ ਤੱਕ ਇਹ ਟ੍ਰੇਡ ਕਰਦੇ ਰਹੇ ਨੇ। ਪਰ ਇਸ ਸਭ ਦਾ ਜਿਹੜਾ ਇੰਡੀਆ ਨੇ ਔਰ ਸਰਜੀਕਲ ਸਟ੍ਰਾਈਕਸ, ਜਿਵੇਂ ਸਰਜੀਕਲ ਸਟ੍ਰਾਈਕਸ ਦੇ ਨਾਂ ਥੱਲੇ ਇਹਨਾਂ ਨੇ ਆਪਣੇ ਖੁਰ ਚੱਕੇ ਉੱਪਰ ਨੂੰ, ਔਰ ਉਹਦਾ ਇਲੈਕਸ਼ਨ 'ਚ ਯੂਪੀ ਦੇ ਵਿੱਚ ਖਾਸ ਤੌਰ ਤੇ ਫਾਇਦਾ ਲਿਆ। ਸੋ ਜ਼ਾਹਰ ਹੈ ਕਿ ਪਾਕਿਸਤਾਨ ਜਿਹੜਾ ਹੈ ਨਾ ਤਾਂ ਇਲਾਕਾ ਵਾਈਜ਼ ਭਾਰਤ ਦਾ ਮੈਚ ਹੈ, 1/4 1/5 ਹੋਏਗਾ। ਔਰ ਜੇ ਕਿਸੇ ਨੂੰ ਇਹ ਲੱਗੇ ਕਿ ਵੀ ਉਹਦੀ ਹੋਂਦ ਹੀ ਨਹੀਂ ਰਹਿਣੀ ਔਰ ਤੁਸੀਂ ਇਹ ਜਿਹੜੀ ਹੈ ਨਵੀਆਂ ਡਾਕਟਰੀਨ ਜਿਹੜੀ ਹੈ ਉਹ ਉਹਨਾਂ ਦੀ ਗੱਲ ਕਰ ਰਹੇ ਹੋ, ਤੇ ਫਿਰ ਜਿਹੜੀ ਗੱਲ ਨੂੰ ਅੱਜ ਮੀਡੀਆ ਨੇ ਵੀ ਦਿੱਤਾ ਹੈ, ਕਿਉਂਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਿਦ ਅਬਾਸੀ ਵੀ UN ਦੇ ਵਿੱਚ ਐਡਰੈਸ ਕਰਨ ਦੇ ਲਈ ਇੱਥੇ ਆਏ ਹੋਏ ਨੇ। ਔਰ ਪਿਛਲੇ ਕੱਲ ਉਹਨਾਂ ਨੇ ਕੌਂਸਲ ਔਨ ਫੋਰਨ ਰਿਲੇਸ਼ਨਸ ਦੇ ਵਿੱਚ ਜਿਹੜਾ ਐਡਰੈਸ ਕੀਤਾ। ਉਸ ਤੋਂ ਬਿਨਾਂ ਉਹਨਾਂ ਦਾ ਇੱਕ BBC ਦਾ ਇੰਟਰਵਿਊ ਵੀ ਹੈ ਜਿਹਨੂੰ ਮੈਂ ਅੱਜ ਦੁਪਹਿਰੇ ਦੇਖ ਰਿਹਾ ਸੀ। ਹਾਲਾਂਕਿ ਮੈਨੂੰ ਲੱਗਦਾ ਸੀ ਵੀ ਸ਼ਾਹਿਦ ਅਬਾਸੀ ਬਿਲਕੁਲ ਨਾਈਵ ਨੇ, ਕਿਉਂਕਿ ਉਹ ਤਾਂ ਸਟਾਪ ਗੈਪ ਹੀ ਹੈ ਨਵਾਜ਼ ਸ਼ਰੀਫ ਦੇ ਜਾਣ ਤੋਂ ਬਾਅਦ। ਪਰ ਮੈਂ ਦੇਖਿਆ ਕਿ ਵੀ ਜਿਵੇਂ ਈਵਨ BBC ਦੇ ਇੰਟਰਵਿਊ ਜਾਂ ਦੂਜੇ 'ਚ ਵੀ ਹੀ ਹੈਂਡਲਡ ਇਟ ਵੈਰੀ ਰਿਸਪੌਂਸਿਬਲੀ। ਲੇਕਿਨ ਗੱਲ ਜਦੋਂ ਅਸੀਂ ਨਿਊਕਲੀਅਰ ਦੀ ਕਰ ਰਹੇ ਹਾਂ ਤੇ ਜ਼ਾਹਰ ਹੈ ਕਿ ਉਹਨਾਂ ਨੇ ਫਿਰ ਆਪਣੇ ਨੇਸ਼ਨ ਦਾ ਪਰਸਪੈਕਟਿਵ, ਜਦੋਂ ਕਿ ਇੰਡੀਆ ਇਹ ਜਿਹੜਾ ਆਪਣੀਆਂ ਡਾਕਟਰੀਨਸ ਦੀ ਗੱਲ ਕਰ ਰਿਹਾ ਹੈ ਔਰ ਇਹਦੀ ਹੈਡਲਾਈਨ ਟ੍ਰਿਬਿਊਨ ਨੇ ਲਾਈ ਹੈ, ਪਾਕਿਸਤਾਨ PM ਇਸ਼ੂਜ਼ ਥ੍ਰੈਟ ਆਫ ਸ਼ਾਰਟ ਰੇਂਜ ਨਿਊਕਲੀਅਰ ਮਿਸਾਈਲਸ। ਸ਼ਾਰਟ ਰੇਂਜ ਜਿਹੜੀਆਂ ਨੇ ਉਹਨਾਂ ਨੇ ਧਮਕੀ ਦਿੱਤੀ ਹੈ। ਸੇਜ਼ ਵੈਪਨਸ ਪ੍ਰੀਪੇਅਰ ਟੂ ਫਾਈਟ ਬੈਕ ਇੰਡੀਅਨ ਆਰਮੀਜ਼ ਕੋਲਡ ਸਟਾਰਟ ਡਾਕਟਰੀਨ, ਕਿ ਜੇ ਤੁਹਾਡੇ ਕੋਲ ਕੋਲਡ ਸਟਾਰਟ ਡਾਕਟਰੀਨ ਹੈ ਤੇ ਸਾਡੇ ਵੀ ਜਿਹੜੇ ਹਥਿਆਰ ਨੇ ਉਹ ਤਿਆਰ ਨੇ। ਹੁਣ ਜ਼ਾਹਰ ਹੈ ਕਿ ਵੀ ਇਸ ਨੂੰ, ਕਿਉਂਕਿ ਪਹਿਲੀ ਹੈਡਲਾਈਨ ਥੋੜੀ ਮਿਸਲੀਡਿੰਗ ਹੈ ਮੈਨੂੰ ਲੱਗਦਾ, ਕਿਉਂਕਿ ਦੂਸਰੇ ਦੇ ਵਿੱਚ ਇਹ ਇਵੇਂ ਹੀ ਹੈ ਜਿਵੇਂ ਸੰਤ ਪਿੰਡਾਂ ਵਾਲਿਆਂ ਦਾ ਇਹ ਕਹਿਣਾ ਸੀ ਜਦੋਂ ਇੰਦਰਾ ਗਾਂਧੀ ਨੇ ਕਿਹਾ ਜੀ ਅਕਾਲੀਆਂ ਨੇ ਮੋਰਚਾ ਲਗਾਇਆ ਹੈ, उनको ये नहीं भूलना चाहिए कि पंजाब से बाहर भी सिख रहते हैं। तो जो संत पिंडा वाले ने 1.25 लाख एक सिख की गल होने की 35 हिस्से आते ने कहा, तो इन्होंने प्रचार शुरू करता है कि जी देखो पिंडा वालिया ने कहा कि जी कि एक जिहड़ा 35 हिंदू एक सिख के हिस्से आते हैं।
ਇਹ ਗੱਲ ਕਿਸੇ ਨੇ ਨਹੀਂ ਕਹੀ ਕਿ ਇੰਦਰਾ ਗਾਂਧੀ ਜਿਹੜੀ ਇਲੈਕਟਿਡ ਪ੍ਰਾਈਮ ਮਿਨਿਸਟਰ ਹੈ ਉਹ ਇਹ ਧਮਕੀ ਦੇ ਰਹੀ ਹੈ ਕਿ ਅਸੀਂ ਬਾਹਰਲੇ ਸਿੱਖਾਂ ਨੂੰ ਨਹੀਂ ਛੱਡਾਂਗੇ ਜੇ ਇਹ ਹੋਇਆ। ਵੇਲਡ ਥ੍ਰੈਟ ਸੀ ਔਰ ਇਹ ਜਦੋਂ ਤੁਸੀਂ ਕਾਊਂਟਰ ਕਰ ਰਹੇ ਹੁੰਦੇ ਹੋ। ਲੇਕਿਨ ਮੈਂ ਸਮਝਦਾ ਵੀ ਫਿਰ ਵੀ ਇਹ ਜਿਹੜਾ ਇਸ ਕਿਸਮ ਦਾ ਮਾਹੌਲ ਸਿਰਜਿਆ ਜਾਣਾ ਹੈ ਜਿਹਦੇ ਚ ਕਿ ਨਿਊਕਲੀਅਰ ਦੀ ਗੱਲ, ਉਹਦੇ ਚ ਉਹਨਾਂ ਨੇ ਇਹ ਵੀ ਕਿਹਾ ਕਿ ਬਈ ਸਾਡੇ ਕੋਲ we have developed short range nuclear weapons as counter to the cold start doctrine that India has developed. Again, those are in the same command and control authority that controls the other strategic weapons. Or we have a very robust and secure command and control system over our strategic nuclear assets. लंबी चौड़ी गल है पर ਇਹਦੇ ਚ ਉਹਨਾਂ ਨੇ ਇਹ ਗੱਲ ਕਲੀਅਰ ਕਰ ਦਿੱਤੀ ਕਿ ਵੀ ਇਹ ਜਿਹੜਾ ਨਾ ਤਾਂ ਇੰਡੀਆ ਦਾ ਕੋਈ ਰੋਲ ਹੈ ਅਫਗਾਨਿਸਤਾਨ ਜੋ ਕਿ ਅਮਰੀਕਾ ਉੱਥੇ ਦੇਣਾ ਚਾਹੁੰਦਾ ਔਰ ਇਹਦੇ ਨਾਲ ਉੱਥੇ ਹਾਲਾਤ ਖਰਾਬ ਹੋਣਗੇ। ਤੇ ਇਹ ਵੀ ਉਹਨਾਂ ਨੇ ਕਿਹਾ ਕਿ ਜੀ ਅਸੀਂ ਵੀ ਫਿਰ ਜੇ ਇਹਨਾਂ ਦੀ ਇਹ ਡਾਕਟਰੀਨ ਹੈ ਤੇ ਸਾਡੇ ਵੀ ਜਿਹੜਾ ਨਿਊਕਲੀਅਰ ਡੈਟਰੈਂਟ ਅਸੀਂ ਇਹ ਕਿਹਾ ਨਹੀਂ ਹੈ ਕਿ ਵੀ ਵਿਲ ਯੂਜ਼ ਫਸਟ ਉਹ ਇੰਡੀਆ ਪਾਕਿਸਤਾਨ ਕੋਈ ਵੀ ਨਹੀਂ ਕਿਹਾ। ਹਾਲਾਂਕਿ ਇੰਡੀਅਨ ਡਿਫੈਂਸ ਮਿਨਿਸਟਰ ਨੇ ਕਿਹਾ ਸੀ ਜੀ ਕਿ ਵੀ ਵਿਲ ਰੀਕਨਸੀਡਰ ਨਿਊਕਲੀਅਰ ਫਸਟ ਯੂਜ਼ ਥਿੰਗ। ਪਰ ਜਦੋਂ ਇਹ ਹੁਣ ਨਿਊਕਲੀਅਰ ਦੀ ਗੱਲ ਇਸ ਅੰਦਾਜ਼ 'ਚ ਹੋ ਰਹੀ ਹੈ ਜਿਵੇਂ ਕਿ ਰਿਓੜੀਆਂ ਵੰਡਣ ਦੀ ਗੱਲ ਹੋ ਰਹੀ ਹੋਏ ਤੇ ਮੈਂ ਇਹ ਸੋਚਦਾ ਹਾਂ ਕਿ ਭਾਈ ਕਿਸੇ ਵੀ ਸਿਚੁਏਸ਼ਨ 'ਚ ਜਿਸ ਕਿਸਮ ਦਾ ਮਾਹੌਲ ਭਾਰਤ ਦੇ ਹਿੰਦੂ ਤਵੀਆਂ ਨੇ ਸਿਰਜਿਆ ਹੋਇਆ ਹੈ, ਯੂਨਾਈਟਿਡ ਨੇਸ਼ਨਜ਼ ਇੱਕ ਚੈੱਕ ਸੀ ਜਾਂ ਚੈੱਕ ਹੈ ਜਿਹੜਾ ਕਿ ਇਸ ਕਿਸਮ ਦੇ ਮਾਹੌਲ 'ਚ ਮੀਡੀਏਸ਼ਨ ਕਰ ਸਕਦਾ ਹੈ। ਨਾਰਥ ਕੋਰੀਆ ਦੇ ਮੁੱਦੇ ਤੇ ਉਸ ਦੀ ਗੱਲ ਨੂੰ ਸੁਣਿਆ ਨਹੀਂ ਹੈ। ਈਵਨ ਉਸ ਤੋਂ ਇਮੀਡੀਏਟਲੀ ਬਾਅਦ ਪ੍ਰੈਜ਼ੀਡੈਂਟ ਟਰੰਪ ਨੇ ਕੀ ਕਿਹਾ। ਔਰ ਦੂਸਰੇ ਪਾਸੇ ਮੈਂ ਦੇਖਦਾ ਹਾਂ ਕਿ ਜਿਹੜੀ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਥਰੇਸਾ ਮੇ 15 ਮਿੰਟ ਬੋਲੀ, ਉਹਨੇ ਨਾਲ ਦੀ ਨਾਲ ਪਹਿਲਾਂ ਤਾਂ UN ਦਾ ਵੀ ਕੰਮ ਕੀਤਾ। UN ਇਜ਼ ਫੇਲਿੰਗ ਦਾ ਵਰਲਡ ਕਿ ਯੂਨਾਈਟਿਡ ਨੇਸ਼ਨਜ਼ ਜਿਹੜਾ ਉਹ ਬਿਲਕੁਲ ਫੇਲ ਕਰ ਰਿਹਾ ਹੈ। ਔਰ ਅਸੀਂ ਜਿਹੜਾ PM warns about international crisis of faith, Britain threatens to cut 30 million pounds from funds ਕਿ ਜੇ ਅਸੀਂ ਜਿਹੜੇ 30 million pounds ਹੈ ਏਡ ਦਿੰਨੇ ਆ ਅਸੀਂ ਉਹ UN ਦੀ ਅਸੀਂ ਕੱਟ ਕਰ ਦਿਆਂਗੇ, ਇਹ ਵਰਕਆਊਟ ਨਹੀਂ ਹੋ ਰਿਹਾ। ਇਹ ਹੁਣ ਇਹ ਜਿਹੜਾ ਸਾਰਾ ਮਾਹੌਲ ਆਪਾ ਤਾਪੀ ਦਾ ਮਚਿਆ ਹੋਇਆ ਹੈ। ਇੱਕ ਪਾਸੇ ਪੈਟਰੀਓਟਿਜ਼ਮ ਦੀ ਲਾਈਨ ਅਸੀਂ ਕੈਟਾਲੋਨੀਆ ਨਾਰਥ ਕੁਰਦਿਸਤਾਨ ਦੇ ਰੈਫਰੈਂਡਮਸ ਦੀ ਗੱਲ ਕੀਤੀ ਔਰ ਉੱਥੇ ਬਿਲਕੁਲ ਨਾਰਥ ਕੁਰਦਿਸਤਾਨ ਦੇ ਰੈਫਰੈਂਡਮ ਦੇ ਖਿਲਾਫ ਹੁਣ ਟਰਕੀ, ਇਰਾਕ ਜਿਹੜਾ ਔਰ ਸੀਰੀਆ, ਸ਼ਾਇਦ ਈਰਾਨ, ਟਰਕੀ, ਈਰਾਨ, ਇਰਾਕ ਇਹ ਤਿੰਨੋਂ ਇੱਕ ਪਲੇਟਫਾਰਮ ਤੇ ਆ ਗਏ ਨੇ ਕਿ ਜੀ ਅਸੀਂ ਨਹੀਂ ਹੋਣ ਦੇਵਾਂਗੇ ਔਰ ਅਸੀਂ ਕਰਾਂਗੇ। ਔਰ ਕੈਟਾਲੋਨੀਆ ਦੇ ਵਿੱਚ ਤਾਂ ਉਹਨਾਂ ਨੇ ਅਰੈਸਟ ਕਰ ਲਈਆਂ ਔਰ ਬੈਲਟ ਬਾਕਸ ਚੁੱਕ ਕੇ ਲੈ ਗਏ। ਯੂਰਪੀਅਨ ਯੂਨੀਅਨ ਜਿਹੜੀ ਹੈ ਸਪੇਨ ਦੇ ਨਾਲ ਖਲੋ ਰਹੀ ਹੈ। ਲੋਕ ਕਹਿ ਰਹੇ ਨੇ ਕਿੱਥੇ ਹੈ ਯੂਰਪੀਅਨ ਯੂਨੀਅਨ। ਸੋ ਜਿਹੜਾ ਯੂਰਪ ਇੱਕ ਯੂਰਪੀਅਨ ਯੂਨੀਅਨ ਦੇ ਕਨਸੈਪਟ ਦੇ ਥੱਲੇ ਉਸ ਨੈਸ਼ਨਲਿਜ਼ਮ ਦੀ ਚੁੰਗਲ ਚੋਂ ਨਿਕਲਿਆ ਸੀ ਉਹ ਵਾਪਸ ਉਧਰ ਨੂੰ ਜਾ ਰਿਹਾ ਜੀ। ਔਰ ਸਾਡੇ ਸਾਊਥ ਏਸ਼ੀਆ ਦੇ ਵਿੱਚ ਰੋਹਿੰਗਿਆ ਕ੍ਰਾਈਸਿਸ ਦੇ ਮੁੱਦੇ ਤੇ ਕਿਵੇਂ ਭਾਰਤ ਨੇ ਉਹ ਬੈਂਟ ਅਪੌਨ ਨੇ ਜੀ ਅਸੀਂ ਉਹਨਾਂ ਨੂੰ ਵਾਪਸ ਭੇਜਣਾ ਔਰ ਚਾਈਨਾ ਦੇ ਨਾਲ ਪੰਗੇ ਦੀ ਲਾਈਨ ਜਿਵੇਂ ਇਹਨਾਂ ਨੇ ਲਈ ਔਰ ਜਾਪਾਨ ਨੂੰ ਉੱਥੇ ਸੱਦ ਕੇ ਉਹਨੂੰ ਫਰੰਟ ਬਣਾਉਣ ਦੀ ਗੱਲ ਹੈ। ਔਰ ਮੈਂ ਇਹ ਸੋਚਦਾ ਹਾਂ ਵੀ ਕੋਈ ਵੀ ਇਸ ਕਿਸਮ ਦੀ ਤਕਰਾਰਬਾਜ਼ੀ ਪਾਕਿਸਤਾਨ ਨੂੰ ਜਿਵੇਂ ਵਿਦ ਕੰਟੈਂਪਟ ਦੇਖਦੇ ਨੇ ਜੀ ਕਿ ਨਿਊਕਲੀਅਰ ਦੀ ਗੱਲ ਰਿਓੜੀਆਂ ਦੀ ਤਰ੍ਹਾਂ ਹੋ ਰਹੀ ਹੈ। ਔਰ ਸਾਡੀ ਸਿਵਲਾਈਜੇਸ਼ਨ, ਸਾਡੇ ਲੋਕ ਦਰਿਆ ਜਮਨਾ ਤੋਂ ਵਾਘਾ ਤੱਕ ਇਸ ਪਾਸੇ ਵੀ ਦੂਸਰੇ ਪਾਸੇ ਵੀ ਸਾਡੇ ਆਪਣੇ ਨੇ, ਆਪਣਾ ਪੰਜਾਬ, ਆਪਣੇ ਲੋਕ, ਸਾਡੇ ਗੁਰਧਾਮ 174 ਤੋਂ ਜ਼ਿਆਦਾ, ਸਾਡੀ ਸਿਵਲਾਈਜੇਸ਼ਨ, ਸਾਡੀ ਤਹਿਜ਼ੀਬ ਦਾ ਉਹ ਪਾਲਣਾ, ਉਹ ਕ੍ਰੇਡਲ, ਉਹ ਪੰਘੂੜਾ ਕਿ ਕਿਸੇ ਵੀ ਹਾਲਤ 'ਚ ਜੇ ਭਾਰਤ ਪਾਕਿਸਤਾਨ ਦੀ ਕੋਈ ਵੀ ਜੰਗ ਹੋਏਗੀ, ਜ਼ਾਹਰ ਹੈ ਕਿ ਜੇ ਇੰਡੀਅਨ ਜ਼ਹਿਨੀਅਤ ਇਹ ਹੈ ਤੇ ਮਰਦਾ ਕੀ ਨਹੀਂ ਕਰਦਾ, ਪਾਕਿਸਤਾਨ ਕਿਸੇ ਵੀ ਐਕਸਟੈਂਟ ਤੱਕ ਜਾਏਗਾ ਜੀ ਤੇ ਉਹਦੇ 'ਚ ਸਾਡੇ ਸਭ ਕੁਝ ਹੀ ਵਾਈਪ ਆਊਟ ਹੋ ਜਾਏਗਾ। ਸੋ ਮੈਂ ਇਸ ਸਾਰੇ ਭਾਵ ਨੂੰ ਦੇਖਦਾ ਔਰ ਅੱਜ ਦੀ ਲਿਖਤ ਵੀ ਇੱਕ ਤਾਂ ਅਫਸਰ ਐਸਨ ਰੰਧਾਵਾ ਜੀ ਤੇ ਹੈ ਔਰ ਖਾਲਿਸਤਾਨ ਕਾਲਿੰਗ ਦੇ ਥੱਲੇ ਮੈਂ ਕਿਹਾ ਕਿ ਵੀ ਇਹ ਦੁਨੀਆ ਕਿੱਧਰ ਨੂੰ ਜਾ ਰਹੀ ਹੈ, ਕੀ ਹਾਲਾਤ, ਕਿਸ ਕਿਸਮ ਦਾ ਨਿਊਕਲੀਅਰ ਜੇ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਫਸਟ ਸਿਟੀਜ਼ਨ ਕਹਿ ਸਕਦੇ ਹਾਂ ਅਮਰੀਕਾ ਸੁਪਰ ਪਾਵਰ ਦਾ ਪ੍ਰੈਜ਼ੀਡੈਂਟ, ਜੇ ਉਸ ਦੇ ਲਈ ਇਹ ਕੋਈ ਮਾਇਨਾ ਨਹੀਂ ਰੱਖਦਾ ਕਿ ਵੀ ਇਹ ਫੁੱਲ ਝੜੀ ਹੈ ਜਿਵੇਂ ਉਹਨੇ ਚਲਾਉਣੀ ਤੇ ਇਹ ਫਿਰ ਭਾਰਤ ਵਰਗੇ ਉਹ ਤਾਂ ਵੈਸੇ ਹੀ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਹੈ ਕਿ ਵੀ ਕੀ ਹੈ ਉਹਨਾਂ ਇਹ ਸਾਰੇ ਦੇ ਕਨਸੀਕੁਐਂਸਸ ਕੀ ਨੇ। ਸੋ ਜਿਵੇਂ ਮੈਂ ਅਕਸਰ ਜਦੋਂ ਇਹ ਹਾਲਾਤ ਹੁੰਦੇ ਨੇ ਫਿਰ ਤਾਂ ਇਹੀ ਹੁੰਦਾ ਹੈ ਗੁਰੂ ਅਮਰਦਾਸ ਜੀ ਦੀ ਇਹ ਜਿਹੜੀ ਉਹਨਾਂ ਦਾ ਫਰਮਾਨ, ਉਹਨਾਂ ਦੀ ਅਰਦਾਸ ਜਿਹੜੀ ਸਾਡੀ ਅਰਦਾਸ ਬਣ ਜਾਂਦੀ ਹੈ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ
ਦਿੱਤਾ ਲਿਓ ਉਬਾਰ। ਜੀ ਡਾਕਟਰ ਸਾਹਿਬ, ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਰੋਜ਼ਾਨਾ ਹੀ ਦੇਖਦੇ ਹੋ ਕਿ ਡਾਕਟਰ ਸਾਹਿਬ ਹਮੇਸ਼ਾ ਹੀ ਕੋਈ ਨਾ ਕੋਈ ਅਹਿਮ ਇਸ਼ੂ ਲੈ ਕੇ ਆਉਂਦੇ ਨੇ ਤੇ ਉਹਨਾਂ ਉੱਪਰ ਆਪਣੇ ਬੜੇ ਹੀ ਵਧੀਆ ਵਿਚਾਰ ਦਿੰਦੇ ਨੇ। ਤਾਂ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਇਹ ਸਾਡਾ ਪ੍ਰੋਗਰਾਮ ਚੱਲਦਾ ਰਹੇ, TV 84 ਇਸ ਤਰ੍ਹਾਂ ਹੀ ਚੱਲਦਾ ਰਹੇ ਤੇ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਰਾਹੀਂ ਰੀਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।